ਜਿਹੜਾ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਹੈ ਉਹ ਕਹਿੰਦਾ ਜੀ ਅਸੀਂ ਟਰਾਈ ਸਰਵਿਸ ਕਮੇਟੀ ਬਣਾ ਦਿੱਤੀ ਹੈ, ਇਨਵੈਸਟੀਗੇਸ਼ਨ ਕਮੇਟੀ। ਟਰਾਈ ਸਰਵਿਸ ਦਾ ਮਤਲਬ ਹੈ ਇਨਫੈਂਟਰੀ, 에ਅਰ ਫੋਰਸ, ਨੇਵੀ ਔਰ 에ਅਰ ਮਾਰਸ਼ਲ ਮਨਵਿੰਦਰ ਸਿੰਘ ਜਿਹੜੇ ਨੇ ਉਹ ਉਸ ਦੀ ਜਿਹੜੀ ਹੈ ਉਹਦੀ ਪੜਤਾਲ ਕਰਨਗੇ। ਸਮ ਵਾਟਰ, ਪਾਣੀ। ਫਸਟ ਰਿਸਪੋਂਡੈਂਟ recalls brief encounter with Chief of Defence Staff Rawat after chopper crash. I was upset. I could not give water immediately to such high-ranking person of the country. When an army official in severe distress asked for some water from him, A. Shiv Kumar had no idea the man was the country's top soldier and its first Chief of Defence General Bipin Rawat, who would possibly later succumb to injuries sustained in a helicopter crash in the vicinity. 3 of them had jumped out of the burning helicopter, and those in the area were scampering to find resources to save the injured. Shiv Kumar said, added they managed to rescue them one by one and take them to the ambulance. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਮਿਲਨਾਡੂ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਜਨਰਲ ਬਿਪਨ ਰਾਵਤ ਸੰਬੰਧੀ ਜਿਹੜੀਆਂ ਬਾਹਰ ਆ ਰਹੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਕਿਸੇ ਡੂੰਗੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੀਆਂ ਨੇ। ਸੋ ਇੱਕ ਚਸ਼ਮਦੀਦ ਗਵਾਹ ਅਨੁਸਾਰ ਉਸ ਨੇ ਜਨਰਲ ਰਾਵਤ ਨੂੰ ਜ਼ਖਮੀ ਹਾਲਤ ਵਿੱਚ ਉਦੋਂ ਦੇਖਿਆ ਜਦੋਂ ਕਿ ਉਹ ਪਾਣੀ ਦੀ ਮੰਗ ਕਰ ਰਿਹਾ ਸੀ, ਪਰ ਨੇੜੇ ਤੇੜੇ ਪਾਣੀ ਨਾ ਹੋਣ ਕਰਕੇ ਉਹ ਉਸ ਦੀ ਮਦਦ ਨਹੀਂ ਕਰ ਸਕਿਆ। ਸੋ ਹਾਦਸੇ ਨਾਲ ਸੰਬੰਧਿਤ ਘਟਨਾਕ੍ਰਮ ਦੇ ਜਿਹੜੇ ਵੇਰਵੇ ਨੇ ਅਤੇ ਸਰਕਾਰੀ ਵੇਰਵਿਆਂ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਭਾਰਤ ਦੇ ਵਿੱਚ ਸੋਗ ਦੀ ਲਹਿਰ ਵਿਛੀ ਹੋਈ ਹੈ ਉੱਥੇ ਉਹਨਾਂ ਦੀ ਟੌਪ ਲੀਡਰਸ਼ਿਪ, ਖਾਸ ਤੌਰ 'ਤੇ ਮੋਦੀ, ਅਜੀਤ ਡੋਵਲ ਔਰ ਬਿਪਨ ਰਾਵਤ, ਹਾਲਾਂਕਿ ਉਹ ਦੂਸਰਾ ਮੋਹਨ ਭਾਗਵਤ RSS ਵਾਲਾ ਨਜ਼ਰ ਨਹੀਂ ਆਇਆ ਜਿਨ੍ਹਾਂ ਦਾ ਪਲਾਂਟ ਸੀ ਇਹ ਬਿਪਨ ਰਾਵਤ ਜੀ। ਲੇਕਿਨ ਕਿਵੇਂ ਇਹ ਸਾਰੀ ਸਿਚੁਏਸ਼ਨ ਬਣੀ, ਇੰਨੇ ਕੁ ਸਵਾਲ ਬੇਸ਼ੱਕ ਇਸ ਵੇਲੇ ਇੱਕ ਖੌਫ ਉਹਨਾਂ ਨੇ ਐਸਾ ਭਰ ਦਿੱਤਾ ਹੋਇਆ ਹੈ ਕਿ ਕੋਈ ਵੀ ਜ਼ਿੰਮੇਵਾਰ ਕਿਸਮ ਦਾ ਪੱਤਰਕਾਰ ਵੀ ਜਿਹੜਾ ਬਿਲਕੁਲ ਇੱਕ ਡੂਬੀਅਸ ਨਜ਼ਰ ਆਉਂਦਾ ਹੈ ਜਿਹੜਾ ਸਾਰਾ ਹੈਲੀਕਾਪਟਰ ਹਾਦਸਾ ਹੈ ਉਸ ਦੇ ਉੱਤੇ ਕੋਈ ਸੀਰੀਅਸ ਸਵਾਲ ਨਹੀਂ ਚੁੱਕ ਰਿਹਾ। ਦਬੀ ਆਵਾਜ਼ ਦੇ ਵਿੱਚ ਇਹ ਜ਼ਰੂਰ ਕਹਿ ਰਹੇ ਨੇ ਕਿ ਜੀ ਕੋਈ ਇਨਕੁਆਇਰੀ ਜਿਹੜੀ ਹੈ ਉਹ ਦੱਸੇਗੀ ਕੀ ਹੋਏਗਾ। ਔਰ ਅਸੀਂ ਇਹ ਦੇਖਿਆ ਕਿ ਜਿਸ ਦਿਨ ਇਹ ਘਟਨਾ ਵਾਪਰ ਰਹੀ ਹੈ ਪਾਰਲੀਮੈਂਟ ਦਾ ਸੈਸ਼ਨ ਔਨ ਹੈ, ਉਸ ਦੇ ਵਿੱਚ ਰਾਜਨਾਥ ਸਿੰਘ ਬੈਠਾ ਹੈ, ਉਸ ਦੇ ਵਿੱਚ ਅਮਿਤ ਸ਼ਾਹ ਬੈਠਾ ਹੈ, ਲੇਕਿਨ ਉਸ ਦਿਨ ਕੋਈ ਸਟੇਟਮੈਂਟ ਆਮ ਹੁਣ ਜਨਰਲ HS ਪਨਾਂਗ, ਇਹ ਰਿਟਾਇਰਡ ਜਨਰਲ ਹੈ, ਇਹਨੇ ਕੁਝ ਘੰਟੇ ਪਹਿਲਾਂ ਹੀ ਜਿਉਂ ਹੀ ਇਹ ਘਟਨਾ ਵਾਪਰਦੀ ਆਮ ਪੱਤਰਕਾਰਾਂ ਨੂੰ ਵੀ ਪਤਾ ਹੈ, ਸੋਸ਼ਲ ਮੀਡੀਆ 'ਤੇ ਵੀਡੀਓਜ਼ ਵੀ ਉਹਦੀਆਂ ਘੁੰਮ ਰਹੀਆਂ ਨੇ ਕਿ ਹੈਲੀਕਾਪਟਰ 'ਤੇ ਇੱਧਰ ਉੱਧਰ, ਔਰ ਸਰਕਾਰ ਵੱਲੋਂ ਕੋਈ ਜਿਹੜੀ ਆਫੀਸ਼ੀਅਲ ਤਾਂ ਦੂਰ ਦੀ ਗੱਲ ਪਾਰਲੀਮੈਂਟ 'ਚ ਵੀ ਕੁਝ ਨਹੀਂ ਕਿਹਾ ਜਾ ਰਿਹਾ। ਔਰ HS ਪਨਾਂਗ ਜਿਹੜਾ ਹੈ ਉਹਦੀ ਫੋਟੋ ਦੇਖ ਕੇ ਥੱਲੇ ਇੱਕ ਲਾਈਨ ਲਿਖ ਦਿੰਦਾ ਹੈ ਕਿ RIP ਜਨਰਲ ਬਿਪਨ ਰਾਵਤ, ਰੈਸਟ ਇਨ ਪੀਸ। ਹੁਣ ਤੁਸੀਂ ਦੇਖੋ ਵੀ ਜਿਹੜਾ ਨੇ ਲੁਕਾਣੀਆਂ ਹੁੰਦੀਆਂ ਨੇ ਹਕੀਕਤਾਂ, ਉਹ ਕਿਵੇਂ ਅਸਲ ਵੱਲ ਸਵਾਲ ਪੁੱਛਣ ਦੀ ਥਾਂ 'ਤੇ ਦੂਸਰੇ ਪਾਸੇ ਜਿਹੜਾ ਉਹ ਆਪਣੀਆਂ ਗਨ ਸਟੇਟ ਕਰ ਦਿੰਦੇ ਨੇ। ਇਸੇ ਤਰ੍ਹਾਂ ਰਵੀਸ਼ ਕੁਮਾਰ NDTV ਦਾ ਜਿਹਨੇ ਆਪਣੀ ਜਿਹੜੀ ਰਿਪੋਰਟਿੰਗ ਕੀਤੀ ਉਸ ਦੇ ਵਿੱਚ ਉਹਨੇ ਬੜੇ ਰਿਸਪੈਕਟਫੁਲੀ ਇਹ ਸਾਰੇ ਕਰਕੇ ਸਵਾਲ ਤਾਂ ਉਹਨੇ ਥੋੜ੍ਹੇ ਬਹੁਤ ਖੜੇ ਕਿਉਂਕਿ ਉਹ ਇੱਕ ਪ੍ਰੋਫੈਸ਼ਨਲ ਜਰਨਲਿਸਟ ਵਾਂਗ ਗੱਲ ਕਰਦਾ। ਹਾਲਾਂਕਿ ਉਹ ਬਿਲਕੁਲ ਪੱਕਾ ਇੰਡੀਅਨ ਨੈਸ਼ਨਲਿਸਟ ਹੈ, ਹਿੰਦੂ ਤੋਂ ਵੀ ਨਹੀਂ ਹੈ ਲੇਕਿਨ ਦੂਸਰੇ ਪਾਸੇ ਦਾ ਹੈ। ਔਰ ਤੁਸੀਂ ਦੇਖੋਗੇ ਕਿ ਅਗਲੇ 24 ਘੰਟਿਆਂ 'ਚ ਜਿਉਂ ਹੀ ਇਹ HS ਪਨਾਂਗ ਔਰ ਇਹ NDTV ਦੀ ਰਿਪੋਰਟ ਆਉਂਦੀ ਹੈ, ਜਿੰਨੇ ਇਹਨਾਂ ਦੇ ਟਰੋਲਰ ਬਿਠਾਏ ਹੋਏ ਨੇ BJP ਦੇ ਔਰ ਦੂਜੇ, ਉਹ ਉਹਨਾਂ ਨੂੰ ਟਾਰਗੇਟ ਕਰਕੇ ਪਨਾਂਗ ਨੂੰ ਵੀ ਉਸੇ ਤਰ੍ਹਾਂ ਹੀ ਜਿਵੇਂ ਉਹਨੇ ਇੱਕ ਸਟੇਜ ਦੇ ਉੱਤੇ ਜੋ ਲਦਾਖ ਦੇ ਵਿੱਚ ਚੀਨ ਨਾਲ ਹੋਇਆ ਸਵਾਲ ਚੁੱਕੇ ਸੀ, ਉਹੀ ਸਿੱਖ ਕਹੋ, ਉਹਨੂੰ ਖਾਲਿਸਤਾਨੀ ਬਣਾ ਦਿਓ, ਉਹਨੂੰ ਹੋਰ ਕਰ ਦਿਓ, ਉਹਨਾਂ ਨੂੰ ਦੇਸ਼ ਨੂੰ ਤੋੜਨ ਵਾਲੇ ਕਹੋ, ਉਹ ਆਪਣਾ ਕੰਮ ਉੱਧਰ ਸ਼ੁਰੂ ਕੀਤਾ ਹੋਇਆ ਸੀ। ਲੇਕਿਨ ਇੱਧਰ ਇਹ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਭਾਈ ਖਬਰ 4 ਚੁਫੇਰੇ ਹੈ, ਡੀਟੇਲਸ ਵੀ ਹੋਇਆ ਵੀ ਦਿਨ ਦੇ ਤੋਂ 12 ਵਜੇ ਦੇ ਅਰਾਊਂਡ ਅਸੀਂ ਜਦੋਂ ਉਹਦੀਆਂ ਡੀਟੇਲਸ ਦੇਖਦੇ ਕਿ 11:48 ਦੇ ਉੱਤੇ ਹੈਲੀਕਾਪਟਰ ਉੱਡਦਾ, ਉਸ ਨੇ ਜਿਹੜਾ ਉਹ ਪਹੁੰਚਣਾ ਆਲਮੋਸਟ 12:15 ਦੇ ਨੇੜੇ, ਲੇਕਿਨ
20 ਮਿੰਟ ਬਾਅਦ ਜਿਹੜਾ ਕੰਟੈਕਟ ਲਾਸ ਹੋ ਜਾਂਦਾ ਹੈ ਔਰ ਫਿਰ ਇਹ ਨਜ਼ਰ ਆਉਂਦਾ ਹੈ ਕਿ ਵੀ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਥਾਂ ਤੋਂ ਜਾਣਾ ਹੈ, ਇੱਕ ਥਾਂ ਪਹੁੰਚਣਾ ਹੈ। ਉਹ ਹੈਲੀਕਾਪਟਰ ਜਿਹੜਾ ਦੁਨੀਆ ਦਾ ਬੈਸਟ ਬਿਹਤਰੀਨ ਜਿਹੜਾ ਉਹ ਹੈ, ਹਰ ਚੀਜ਼ ਉਹਦੇ 'ਚ ਜਿਹੜਾ ਉਹਦੇ ਨਾਲ ਲੈਸ ਹੈ ਪੂਰੀ ਤਰ੍ਹਾਂ, ਮਿਸਲ ਸਿਸਟਮ ਵੀ ਹੈ, ਡਿਫੈਂਸ ਵੀ ਹੈ, ਹਨੇਰੇ 'ਚ ਦੇਖਣ ਵਾਲੀ ਲਾਈਨ ਵੀ ਹੈ, ਐਕਸਪਰਟ ਟੀਮ, 2 ਇੰਜਨ ਨੇ, 2 ਪਾਇਲਟਸ ਦਾ ਦੂਜਾ ਹੈ ਔਰ ਵੈਦਰ ਵੀ ਜਿਹੜਾ ਕੋਈ ਐਸਾ ਨਹੀਂ ਹੈ ਸਿਰਫ ਮਿਸਟ ਹੈ ਥੋੜੀ ਬਹੁਤ, ਦੁਪਹਿਰ ਦਾ ਟਾਈਮ ਹੈ, ਸਵੇਰੇ ਤੁਸੀਂ 4 ਵਜੇ ਉਡਾਨ ਭਰ ਰਹੇ ਹੋ, ਉਹ ਇੱਕ ਵੱਖਰੀ ਗੱਲ ਹੁੰਦੀ ਹੈ। ਹਾਲਾਂਕਿ ਇਸ ਲੈਵਲ ਦਾ ਜਿਹੜਾ ਇਹ ਰਸ਼ੀਅਨ ਮੇਡ ਹੈਲੀਕਾਪਟਰ ਹੈ, ਇਕਵਿਪਡ ਹੈ ਇਸ ਸਾਰੇ। ਫਿਰ ਅਚਾਨਕ ਕੀ ਹੁੰਦਾ ਹੈ ਕਿ ਵੀ ਇਹ ਜਿਹੜਾ ਉਹਨਾਂ ਦੇ ਜੀ ਉਹ ਨੀਲਗਿਰੀ ਪਹਾੜੀਆਂ ਦੇ ਵਿੱਚ ਦਰਖਤ ਨਾਲ ਟਕਰਾ ਗਿਆ। ਹੁਣ ਲੈਂਡਿੰਗ ਤੋਂ 9 ਮਿੰਟ ਪਹਿਲਾਂ ਔਰ ਉਸ ਸਾਰੇ ਪੀਰੀਅਡ ਜਦੋਂ ਇੰਨਾ ਘੱਟ ਡਿਸਟੈਂਸ ਹੈ, ਘੰਟਿਆਂ ਬੱਧੀ ਰੈਸਕਿਊ ਆਪਰੇਸ਼ਨ ਵਾਲੇ ਕਿੱਥੇ ਨੇ, ਕੌਣ ਹੈ, ਔਰ ਇਹ ਵੀ ਸਾਹਮਣੇ ਆਇਆ ਕਿਉਂਕਿ 3 ਜਿਹੜੇ ਬੰਦੇ ਨੇ ਇਹਨਾਂ ਬਾਰੇ ਆਇਆ ਕਿ ਉਹਨਾਂ ਨੇ, ਕਿਉਂਕਿ ਇੱਕ ਟ੍ਰੇਨਿੰਗ ਹੁੰਦੀ ਹੈ ਜਦੋਂ ਅਸੀਂ ਈਵਨ ਇਹ ਪੈਰਾਸ਼ੂਟ ਦੀ ਗੱਲ ਕਰਦੇ ਹਾਂ ਕਿ ਜਦੋਂ ਤਾਂ ਅੱਗ ਲੱਗ ਜਾਂਦੀ ਹੈ, ਜਾਂ ਇਹ ਆਮ ਹੁੰਦਾ ਸੀ ਜਦੋਂ ਅਸੀਂ ਜੰਗ ਦੇ ਵਿੱਚ ਵੀ 2 ਜਹਾਜ਼ ਨੇ, ਤਾਂ ਚਲੋ ਹੈਲੀਕਾਪਟਰ ਸੀ, ਫਾਈਟਰ ਪਲੇਨਸ ਵੀ ਨੇ, ਤੇ ਜਿਉਂ ਹੀ ਜਹਾਜ਼ ਨੂੰ ਲੱਗਦਾ ਸੀ ਕਿ ਵੀ ਦੁਸ਼ਮਣ ਦਾ ਜਿਹੜਾ ਉਹ ਗੋਲਾ ਲੱਗ ਗਿਆ ਤੇ ਜਿਹੜਾ ਪਾਇਲਟ ਹੈ ਉਹ ਇੱਕਦਮ ਥੱਲੇ ਛਾਲ ਮਾਰ ਦਿੰਦਾ ਸੀ ਪੈਰਾਸ਼ੂਟ ਦੇ ਨਾਲ, ਔਰ ਉਹ ਤਾਂ ਕਿ ਬੇਸ਼ੱਕ ਉਹਨੇ ਪ੍ਰਿਜ਼ਨਰ ਆਫ ਵਾਰ ਤਾਂ ਬਣਦਾ ਸੀ ਲੇਕਿਨ ਉਹ ਸੜ ਕੇ ਨਹੀਂ ਸੀ ਮਰਦਾ, ਉਹਦੀ ਜਾਨ ਬਚ ਜਾਂਦੀ। ਸੋ ਇਹ ਹੈ ਕਿ ਵੀ ਜੀ 3 ਬੰਦਿਆਂ ਨੇ ਜਿਹੜਾ ਉਹ ਜੰਪ ਕੀਤਾ ਸੈਪਰੇਟਲੀ। ਹੁਣ ਉਹਨਾਂ ਤਿੰਨਾਂ 'ਚ ਕੌਣ ਸੀ, ਪਹਿਲਾਂ ਤਾਂ ਇਹ ਖਬਰਾਂ ਜਿਹੜੀਆਂ ਇਸ ਕਿਸਮ ਦੀਆਂ ਧੁੰਦਲੀਆਂ ਜਿਹੀਆਂ ਸੀ। ਹੁਣ ਜਿਹੜਾ ਇੱਕ ਆਈ ਵਿਟਨੈਸ ਅਕਾਊਂਟ ਆਇਆ ਔਰ ਉਹ ਵੀ ਆਈ ਵਿਟਨੈਸ ਕੋਈ ਲੇਮੈਨ ਨਹੀਂ ਹੈ, ਉਹ ਸੋਸ਼ਲ ਵਰਕਰ ਹੈ ਜਿਹਨੂੰ ਟ੍ਰੇਨਿੰਗ ਹੈ, CPR ਦੇ ਵੀ ਟ੍ਰੇਨਿੰਗ ਹੈ, ਉਹ ਸਾਰੇ ਨੂੰ ਵੀ ਹੈ। ਔਰ ਉਹਦੀ ਮੈਂ ਗੱਲ ਕਰਨ ਤੋਂ ਪਹਿਲਾਂ ਜਿਹੜੀ ਖਬਰ ਅੱਜ ਸਾਰੇ ਪਾਸੇ ਆ ਰਹੀ ਹੈ, ਹੁਣ ਇਸ ਜਦੋਂ ਇਹ ਸ਼ੱਕ ਦੇ ਘੇਰੇ ਦੇ ਵਿੱਚ ਇਹ ਸਾਰਾ ਪਾਰਟ ਹੁਣ ਆ ਗਿਆ ਹੈ ਕਿ ਭਾਈ ਐਸਾ ਕੀ ਹੋਇਆ, ਤੇ ਜਿਹੜਾ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਹੈ ਉਹ ਕਹਿੰਦਾ ਜੀ ਅਸੀਂ ਟਰਾਈ ਸਰਵਿਸ ਕਮੇਟੀ ਬਣਾ ਦਿੱਤੀ ਹੈ, ਇਨਵੈਸਟੀਗੇਸ਼ਨ ਕਮੇਟੀ। ਟਰਾਈ ਸਰਵਿਸ ਦਾ ਮਤਲਬ ਹੈ ਇਨਫੈਂਟਰੀ, 에ਅਰ ਫੋਰਸ, ਨੇਵੀ ਔਰ 에ਅਰ ਮਾਰਸ਼ਲ ਮਨਵਿੰਦਰ ਸਿੰਘ ਜਿਹੜੇ ਨੇ ਉਹ ਉਸ ਦੀ ਜਿਹੜੀ ਹੈ ਉਹਦੀ ਪੜਤਾਲ ਕਰਨਗੇ। ਅੱਗੇ ਜਿਹੜੀਆਂ ਪੜਤਾਲਾਂ ਹੋਈਆਂ ਨੇ ਉਹਨਾਂ 'ਚੋਂ ਕੀ ਕੱਢਿਆ, ਤੇ ਜੇ ਆਲਰੇਡੀ ਕੋਈ ਇੰਟਰਨੈਸ਼ਨਲ ਜਿਹੜਾ ਇਨਵੈਸਟੀਗੇਸ਼ਨ ਬਣਦਾ, ਜੇ ਹੈਲੀਕਾਪਟਰ 'ਚ ਕੋਈ ਟੈਕਨੀਕਲ ਡਿਫੈਕਟ ਹੁੰਦਾ ਹੈ ਫਿਰ ਜ਼ਿੰਮੇਵਾਰ ਤਾਂ ਰਸ਼ੀਆ ਹੈ ਜਿਹਦੀ ਔਰ ਇਹਦੇ 'ਚ ਕਿਤੇ ਨਹੀਂ ਅਸੀਂ ਦੇਖਿਆ ਕਿ ਉਹਨਾਂ ਨੇ ਰਸ਼ੀਅਨ ਜਿਹੜਾ ਇੰਟੈਲੀਜੈਂਸ ਨੂੰ ਜਾਂ ਉਹਨਾਂ ਨੂੰ ਕਿਹਾ ਹੋਏ ਕਿ ਹੈਲਪ ਕਰੋ ਕਿ ਬਈ ਇਹ ਜਿਹੜਾ ਸਾਰਾ ਕੀ ਹੋਇਆ। ਸੋ ਇਹ ਤਾਂ ਜਿਹਨੂੰ ਅਗੇਨ ਗੋਂਗਲੂਆਂ ਤੋਂ ਮਿੱਟੀ ਝਾੜਨਾ ਅਸੀਂ ਕਵਾਂਗੇ। ਲੇਕਿਨ ਜਿਹੜੇ ਖਬਰ ਨੇ ਅੱਜ ਮੀਡੀਆ ਦੇ ਵਿੱਚ ਹੋਰ ਚਰਚਾ ਛੇੜੀ ਹੈ, ਔਰ ਜਦੋਂ ਜਿਹਨੂੰ ਅਸੀਂ ਕਿਹਾ ਕਿ ਬਿਪਨ ਰਾਵਤ ਹਾਏ ਪਾਣੀ ਕਰਦਾ ਮਰ ਗਿਆ, ਇਹ ਗੱਲ ਕੋਈ ਇਮੈਜੀਨੇਸ਼ਨ 'ਚੋਂ ਨਹੀਂ ਹੈ। ਹਾਲਾਂਕਿ ਅਸੀਂ ਜਿਵੇਂ ਮੈਂਸ਼ਨ ਕੀਤਾ ਹੈ ਕਿ ਸਾਡੀ ਕਸ਼ਮੀਰੀ ਭੈਣ ਨੇ ਲਿਖਿਆ ਕਿ ਵੀ ਮੇਰੇ ਟੱਬਰ ਦੇ ਇੰਨੇ ਜੀ ਜਦੋਂ ਇਹ ਇੰਚਾਰਜ ਸੀ ਮਾਰੇ ਗਏ ਸੀ, ਤੇ ਸਾਡੇ ਮਾਰੇ ਗਏ ਬੇਗੁਨਾਹ ਲੋਕਾਂ ਦੀਆਂ ਆਹਾਂ ਲੱਗੀਆਂ ਨੇ, ਉਹਨਾਂ ਦੇ ਹੌਕਿਆਂ ਨੇ ਇਹਦਾ ਐਂਡ ਕੀਤਾ। ਔਰ ਹਰ ਕੋਈ ਇਹ ਤੋਂ ਅਸੀਂ ਕੋਈ ਇਹ ਠੀਕ ਹੈ ਵੀ ਐਸੇ ਵੀ ਨੇ, ਇੱਕ ਟਵਿੱਟਰ ਦੇ ਉੱਤੇ ਬੜਾ ਪਪੂਲਰ ਹੋ ਰਿਹਾ ਕਿ ਜੀ ਇੱਕ ਪਾਕਿਸਤਾਨੀ ਆਰਮੀ ਆਫੀਸਰ ਨੇ ਇੰਡੀਅਨ ਮੇਜਰ ਨੂੰ, ਪਾਕਿਸਤਾਨੀ ਮੇਜਰ ਨੇ ਜਿਹੜਾ ਸ਼ੋਕ ਸੁਨੇਹਾ ਭੇਜਿਆ ਔਰ ਉਹਨਾਂ ਨੇ ਕਿਹਾ ਜੀ ਕਿ ਅਫਸੋਸ, ਔਰ ਉਹਨੇ ਅੱਗੋਂ ਕਿਹਾ ਜੀ ਬਹੁਤ ਸ਼ੁਕਰੀਆ ਕਿ ਵੀ ਤੁਸੀਂ ਜਿਹੜਾ ਕੀਤਾ। ਤੇ ਉਹਨੇ ਅੱਗੋਂ ਕਿਹਾ ਕਿ ਜੀ ਉਹ ਮੁਹੰਮਦ ਬਖਸ਼ ਹੋਏ ਨੇ ਲਹਿੰਦੇ ਪੰਜਾਬ ਦੇ, ਉਹਨਾਂ ਦਾ ਇਹ ਲਿਖਤ ਹੈ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣ, ਔਰ ਉਹਨੂੰ ਐਪਰੀਸ਼ੀਏਟ ਕੀਤਾ ਇੰਡੀਅਨ ਆਫੀਸਰ ਨੇ, ਔਰ ਟਵਿੱਟਰ ਦੇ ਉੱਤੇ ਜੀ ਵਾਇਰਲ ਹੋ ਗਿਆ ਜੀ ਦੇਖੋ ਇਹ ਸਾਰਾ। ਇਹ ਠੀਕ ਹੈ, ਅਸੀਂ ਸਮਝਦੇ ਹਾਂ ਕਿ ਭਾਈ ਅਸੀਂ ਵੀ ਕੋਈ ਜਸ਼ਨ ਜਾਂ ਖੁਸ਼ੀ ਦੀ ਗੱਲ ਨਹੀਂ, ਪਰ ਜਦੋਂ ਅਸੀਂ ਲੇਖੇ ਜੋਖੇ ਦੀ ਗੱਲ ਕਰਦੇ ਹਾਂ ਜ਼ਿੰਦਗੀ ਦਾ ਇਹ ਵੀ ਹੁੰਦਾ ਹੈ। ਔਰ ਇਹ ਕਬੀਰ ਸਾਹਿਬ ਦਾ ਇੱਕ ਫਰਮਾਨ ਜਿਹੜਾ ਕਬੀਰ ਬੀਚਕ ਗ੍ਰੰਥ ਦੇ ਵਿੱਚ ਹੈ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਕਿ ਜਬ ਤੂੰ ਆਇਆ ਜਗਤ ਮੇਂ ਜਗ ਹੰਸੇ ਤੂੰ ਰੋਏ, ਐਸੀ ਕਰਨੀ ਕਰ ਚਲੋ, ਜਗ ਹੰਸੇ ਤੂੰ रोए, नहीं तुम हंसो जग रोए। हाँ, जब तू आया जगत में जग हंसे तू रोए, ऐसी करनी कर चलो तू हंसे जग रोए।
ਹੁਣ ਜ਼ਾਹਰ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਉਹਦੀ ਪਹਿਲੀ ਕਰਾਈ ਚੀਕ ਦੇ ਨਾਲ ਹੀ ਖੁਸ਼ੀ ਹੁੰਦੀ ਹੈ ਕਿ ਭਾਈ ਠੀਕ ਹੈ, ਬਰਥ ਹੋ ਗਿਆ ਹੈ, ਕਿ ਭਾਈ ਤੂੰ ਰੋ ਰਿਹਾ ਸੀ ਦੁਨੀਆ 'ਚ ਆਉਣ ਵੇਲੇ, ਦੁਨੀਆ ਖੁਸ਼ੀ ਮਨਾ ਰਹੀ ਸੀ, ਪੇਰੈਂਟਸ ਖੁਸ਼ੀ ਮਨਾ ਰਹੇ ਸੀ ਕਿ ਵੀ ਤੇਰਾ ਜਨਮ ਹੋਇਆ। ਤੇਰੀ ਜ਼ਿੰਦਗੀ ਇਹੋ ਜਿਹੀ ਹੋਏ ਕਿ ਜਦੋਂ ਤੂੰ ਦੁਨੀਆ ਤੋਂ ਜਾਣਾ ਤੇ ਦੁਨੀਆ ਦੀਆਂ ਅੱਖਾਂ ਨਿੰਮ ਹੋਣ, ਗਿੱਲੀਆਂ ਹੋਣ, ਅਥਰੂ ਵਗ ਰਹੇ ਹੋਣ, ਤੂੰ ਖੁਸ਼ ਹੋਏ ਕਿ ਵੀ ਮੈਂ ਰੱਬ ਦੀ ਦਰਗਾਹ 'ਚ ਚੱਲਿਆ ਤੇ ਮੇਰਾ ਚਿਹਰਾ ਜਿਹੜਾ ਉਜਲ ਹੈ ਔਰ ਮੈਂ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕੀਤੇ ਨੇ ਔਰ ਦੁਨੀਆ ਰੋ ਰਹੀ ਹੋਏਗੀ ਕਿ ਨੇਕ ਬੰਦਾ ਸਾਡੇ 'ਚੋਂ ਚਲਾ ਗਿਆ। ਹੁਣ ਇਹ ਵੀ ਜੇ ਇਹਨੂੰ ਇਹਦੇ ਨਾਲ ਮਿਲਾ ਕੇ ਦੇਖੀਏ ਤੇ ਫਿਰ ਇਹ ਵੀ ਹੁੰਦਾ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਗਰੀਬਾਂ ਦੀਆਂ ਆਹ ਮਜ਼ਲੂਮਾਂ ਦੇ ਹੌਕੇ, ਇਹ ਸਾਰੇ ਅਲਟੀਮੇਟਲੀ ਜਾਂ ਕਿਸੇ ਦੀ ਬਦ ਦੁਆ ਇਹ ਵੀ ਕਿਹਾ ਜਾਂਦਾ ਸੀ। ਹੁਣ ਇਹ ਵੀ ਸਾਰੇ ਇਹਨਾਂ ਦਾ ਵੀ ਇੱਕ ਆਪਣਾ ਰੋਲ ਹੈ, ਪਰ ਮੈਂ ਹੁਣ ਉਸ ਆਈ ਵਿਟਨੈਸ ਨੂੰ ਹੀ ਕੋਟ ਕਰਾਂਗਾ ਬਿਨਾਂ ਉਸ 'ਚ ਕੋਈ, ਔਰ ਇਹ ਉਹਨਾਂ ਦੀ ਮੀਡੀਆ ਦੀ PTI ਔਰ ਉਹਨਾਂ ਦੀ ਹੈਡਲਾਈਨ ਹੈ ਸਮ ਵਾਟਰ, ਪਾਣੀ। ਫਸਟ ਰਿਸਪੋਂਡੈਂਟ recalls brief encounter with Chief of Defence Staff Rawat after chopper crash। ਫਿਰ ਉਹ ਬੰਦਾ ਕਹਿੰਦਾ ਸੋਸ਼ਲ ਵਰਕਰ ਸ਼ਿਵ ਕੁਮਾਰ ਉਹਦਾ ਨਾਂ ਹੈ, I was upset I could not give water immediately to such high ranking person of the country ਕਿ ਮੈਂ ਪਾਣੀ, ਕਿਉਂਕਿ ਪਾਣੀ ਹੈ ਹੀ ਨਹੀਂ ਸੀ ਉੱਥੇ। ਹੁਣ ਇਹ ਹੈ when an army official in severe distress asked for some water from him, A. Shiv Kumar had no idea the man was the country's top soldier and its first Chief of Defence General Bipin Rawat, who would possibly later succumb to injuries sustained in a helicopter crash in the vicinity। ਇਹ ਉਹਨੇ ਆਪਣਾ ਦਿੱਤਾ ਹੈ, ਉਹਨੇ ਕਿਹਾ ਕਿ ਮੈਂ ਸੋਸ਼ਲ ਵਰਕਰ ਹਾਂ, ਸਭ ਤੋਂ ਪਹਿਲਾਂ I was the first respondent, ਕਿ ਸਭ ਤੋਂ ਪਹਿਲਾਂ ਮੈਂ ਉਸ ਸਾਈਟ ਤੇ ਪਹੁੰਚਿਆ, reached the accident site where the Mi-17 VH carrying the late CDS, his wife Madhulika Rawat and 12 others crashed on Wednesday, killing 13 of them, including the general, while there is a lone survivor। ਇੱਕ ਜਿਹੜਾ ਉਹਨੂੰ ਹੁਣ ਉਹਨਾਂ ਨੇ ਸ਼ਾਇਦ ਬੰਗਲੌਰ ਦੇ ਹਸਪੀਟਲ 'ਚ ਮੂਵ ਕੀਤਾ ਹੈ, ਕੈਪਟਨ ਹੈ ਔਰ ਉਹ ਪਹਿਲਾਂ ਵੀ ਇੱਕ ਹਾਦਸੇ ਦਾ ਸਰਵਾਈਵਰ ਹੈ ਔਰ ਹੋਪਫੁਲੀ ਉਸ ਤੋਂ ਕੋਈ ਹੋਰ ਵੇਰਵਾ ਨਿਕਲੇਗਾ। ਜੇ ਤਾਂ ਕੰਸਪੀਰੇਸੀ ਹੋਈ ਫਿਰ ਉਹ ਬਚੇਗਾ ਨਹੀਂ, ਫਿਰ ਨਹੀਂ ਬਚਣਾ ਉਹਨਾਂ ਨੇ, ਔਰ ਅਦਰਵਾਈਜ਼ ਵੀ ਹੁਣ ਉਹਦਾ ਆਪਣਾ ਕਿੰਨਾ ਕਹਿ ਜਾਂ ਕੀ ਹੈ, ਕਿਸ ਹਾਲਤ 'ਚ ਆ ਉਹ, ਕਿੰਨਾ ਕੁ ਬੋਲਣ ਦੇ ਸਮਰੱਥ ਹੋਏਗਾ। ਹੁਣ ਇਹ ਟ੍ਰੇਨਡ ਫਸਟ ਰਿਸਪੋਂਡੈਂਟ ਹੈ ਸ਼ਿਵ ਕੁਮਾਰ, ਇਸ ਗੱਲ ਦਾ ਧਿਆਨ ਰਹੇ। ਉਹਨੇ ਇਹ ਕਿਹਾ ਕਿ ਹੀ ਰਸ਼ ਟੂ ਸਪੌਟ ਫੋਲੋਇੰਗ ਅ ਫੋਨ ਕਾਲ ਫਰੋਮ ਅ ਰਿਲੇਟਿਵ। ਉਸ ਖਿੱਤੇ ਦੇ ਵਿੱਚ ਉਹਦਾ ਕੋਈ ਰਿਸ਼ਤੇਦਾਰ ਸੀ, ਉਹਦੀ ਉਹਨੂੰ ਕਾਲ ਆਈ। ਈਵਨ ਦਾ ਕਾਪਟਰ ਵਾਜ਼ ਇਨ ਫਲੇਮਸ ਮੇਕਿੰਗ ਇਟ ਕਲੀਅਰ ਵੀ ਕੈਨ ਨਾਟ ਸੇਵ ਐਵਰ। ਵੀ ਜਦੋਂ ਮੈਂ ਦੇਖਿਆ ਕਿ ਵੀ ਜਿਹੜਾ ਹੈਲੀਕਾਪਟਰ ਹੈ ਉਹ ਸ਼ੋਲੇ ਸੀ ਅੱਗ ਦੇ, ਉਹਦੇ ਆਲੇ ਦੁਆਲੇ। 3 of them had jumped out of the burning helicopter and those in the area were scampering to find resources to save the injured, Shiv Kumar said, added they managed to rescue them one by one and take them to the ambulance। ਹੁਣ ਤੁਸੀਂ ਦੇਖੋ ਵੀ ਇਸ ਲੈਵਲ ਦਾ ਜਨਰਲ 12 ਮਿੰਟ ਪਹਿਲਾਂ ਲੈਂਡ ਕਰਨ ਤੋਂ ਕਨੈਕਸ਼ਨ ਟੁੱਟ ਜਾਂਦਾ ਹੈ। ਉਹ ਰੈਸਕਿਊ ਆਪਰੇਸ਼ਨ ਫੌਜ ਦੇ ਨੇ, ਉੱਥੇ ਵੀ ਪੂਰਾ ਆਰਮੀ ਬੇਸ ਹੈ, ਉਹਨਾਂ ਦਾ ਕੈਡਿਟ ਟ੍ਰੇਨਿੰਗ ਸੈਂਟਰ ਹੈ, ਜਨਰਲ ਰਾਵਤ ਉੱਥੋਂ ਹੀ ਪੜ੍ਹਿਆ ਹੈ, ਲੈਕਚਰ ਵੀ ਉੱਥੇ ਹੀ ਦੇਣ ਜਾ ਰਿਹਾ ਹੈ, ਜਿੱਥੋਂ ਉੱਡਿਆ ਹੈਲੀਕਾਪਟਰ ਉਹ ਵੀ ਇੱਕ ਵੱਡਾ 9 ਮਿੰਟ ਉਹ ਗਾਇਬ ਰਹਿੰਦਾ ਹੈ। ਉਹਨਾਂ ਨੂੰ ਕੋਈ ਲੋਕੇਸ਼ਨ, ਕਿਉਂਕਿ ਉਹਦੇ ਨਾਲ ਸਭ ਕੁਝ ਇਸ ਲੈਵਲ ਦਾ ਵੈਲਕ, ਉਹਨਾਂ ਨੂੰ ਪਤਾ ਹੈ ਕਿੱਥੇ ਡਿੱਗਿਆ ਹੈ। 9 ਮਿੰਟ ਦੇ ਵਿੱਚ ਤਾਂ ਤੁਸੀਂ ਕਿੱਥੋਂ ਦੇ ਕਿੱਥੇ ਪਹੁੰਚ ਜਾਂਦੇ ਹੋ, 10 ਮੀਲ 12 ਮੀਲ ਕਿਤੇ ਜਾਣਾ। ਪਰ ਇੱਥੇ ਇਹੀ ਵਿਚਾਰੇ ਦੇਸੀ ਜਿਹੜੇ ਨੇ ਸੋਸ਼ਲ ਵਰਕਰ, ਉਹ ਆਪਣਾ ਉਹਨਾਂ ਨੂੰ ਧੂਕ ਕਰ ਰਹੇ ਨੇ। We saw 3 of them were alive। ਹੁਣ ਇਹ ਵੀ ਇੱਕ ਇੰਪੋਰਟੈਂਟ ਗੱਲ ਹੈ। ਪਹਿਲੀਆਂ ਜਿਹੜੀਆਂ ਰਿਪੋਰਟਾਂ ਗਵਰਨਮੈਂਟ ਲੈਵਲ ਤੇ ਜਾਂ ਦੂਜੇ ਉਹ ਤਾਂ ਸੀ ਜੀ ਕਿ ਉਹ ਦੂਸਰੇ ਉਹਨਾਂ ਨੇ ਬਾਇਓਲੋਜੀਕਲੀ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਰਾਵਤ ਕੌਣ। ਇਹਦਾ ਮਤਲਬ ਹੈ ਕਿ ਜੇ ਹੁਣ ਬੰਦਾ ਚੰਗਾ ਭਲਾ ਤਾਂ ਹੀ ਪਾਣੀ ਮੰਗਦਾ ਹੈ ਕਿ ਉਹ ਤਿੰਨੋਂ ਹੀ ਇਹ ਕਹਿੰਦਾ ਵੀ ਜ਼ਖਮੀ ਨੇ, ਜ਼ਖਮੀ ਸਨ। ਵੀ ਯੂਜ਼ਡ ਬਲੈਂਕਟਸ ਐਂਡ ਅਦਰ ਅਵੇਲੇਬਲ ਮਟੀਰੀਅਲ ਟੂ ਮੂਵ ਦੈਮ ਈਵਨ ਐਜ਼ ਪੁਲਿਸ ਇੰਸਪੈਕਟਰ। ਉਸ ਤੋਂ ਬਾਅਦ ਪੁਲਿਸਿਆ ਆਇਆ ਜਦੋਂ ਅਸੀਂ ਲਪੇਟ ਲਪੂਟ ਦਿੱਤੇ। And as we were engaged in trying to shift them from there, I told the second person to remain calm and relaxed. As we rescuers had arrived, he then asked me some water please। ਹੁਣ ਉਹਨਾਂ ਕੋ ਵਿੱਚ ਛਟਪਟਾ ਰਿਹਾ ਹੋਣਾ ਰਾਵਤ, ਤਾਂ ਉਹਨੇ ਕਿਹਾ ਵੀ ਮੈਂ ਉਹਨੂੰ ਕਿਹਾ ਵੀ ਰਿਲੈਕਸ, ਕਾਮ ਰਿਹਾ। ਉਹਨੇ ਕੁਝ ਪਾਣੀ ਮੰਗਿਆ, ਬਟ
I realized that by the time I could oblige his request, we could as well move him to safety. ਫਿਰ ਉਹਨਾਂ ਨੇ ਕਿਹਾ ਕਿ ਭਾਈ ਉਦੋਂ ਤੱਕ ਮੈਂ ਇਹ ਦੇਖਿਆ ਕਿ ਭਾਈ ਅਸੀਂ ਪ੍ਰਬੰਧ ਕਰ ਸਕੀਏ ਕਿ ਜਿਹੜਾ ਉਹਨੂੰ ਅਸੀਂ ਸੇਫਟੀ ਤੱਕ ਲਿਜਾਣ ਦੀ ਕਰੀਏ. The third person could hear what the rescuer spoke but could not respond, he added. ਉਹਨਾਂ ਨੇ ਕਿਹਾ ਕਿ ਜੀ ਉਹਦੇ ਤੱਕ ਪਹੁੰਚ ਹੀ ਨਹੀਂ ਅਸੀਂ ਸਕੇ. I was upset. I couldn't give water immediately to such a high ranking person of the country. ਬਾਅਦ ਚ ਜਦੋਂ ਉਹਨੇ ਇਹਨਾਂ ਤਿੰਨਾਂ ਦੀ ਗੱਲ ਕੀਤੀ ਤਾਂ ਉਹਨੂੰ ਫੋਟੋ ਦਿਖਾਈ ਗਈ ਕਿ ਇਹਨਾਂ ਉਹਨੇ ਰਾਵਤ ਨੂੰ ਉਹਨੇ ਕਿਹਾ ਜੀ ਇਹ ਸੀ ਜਿਹੜਾ ਪਾਣੀ ਮੰਗ ਰਿਹਾ ਸੀ, ਕਿਉਂਕਿ ਉਹਨੂੰ ਤਾਂ ਪਤਾ ਨਹੀਂ ਸੀ ਵੀ ਉਹਨੇ ਕਿਹੜੇ ਉੱਥੇ ਆਪਣੇ ਉਹ ਮੈਡਲ ਲਾਏ ਹੋਏ ਸੀ ਉੱਥੇ, ਜੇ ਲਾਏ ਵੀ ਹੋਣਗੇ ਤੇ ਮੇਰੇ ਖਿਆਲ ਉਹ ਤਾਂ ਸੜ ਸੁੜ ਗਏ ਹੋਣੇ ਨੇ. ਉਹਨੇ ਕਿਹਾ ਵੀ ਮੈਨੂੰ ਇਹ ਕਿ ਵੀ ਇੰਨਾ ਵੱਡਾ ਦੇਸ਼ ਦਾ ਬੰਦਾ ਜਿਹੜਾ ਸਭ ਤੋਂ ਪਾਵਰਫੁਲ ਬੰਦਾ ਪਾਣੀ ਮੰਗ ਰਿਹਾ ਹੈ, ਮੇਰੇ ਕੋਲ ਦੇਣ ਨੂੰ ਪਾਣੀ ਨਹੀਂ ਹੈ ਕਿਉਂਕਿ ਉਸ ਹਿੱਸੇ 'ਚ ਹੀ ਪਾਣੀ ਨਹੀਂ ਹੈ. ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਗੁਰੂ ਸਾਹਿਬ ਨੇ ਵੀ ਜਦੋਂ ਇਹ ਯਾਦ ਦਹਾਨੀ ਕਰਵਾਈ ਕਿ ਜਿਹੜਾ ਤਾਕਤ ਦਾ ਹੰਕਾਰ ਹੁੰਦਾ ਹੈ, ਮਾਈਟ ਦਾ, ਕਿ ਅਖੀਰ ਕਿਵੇਂ ਨੰਗੇ ਪੈਰ ਦੁਨੀਆ ਤੋਂ ਜਾਣਾ ਪੈਂਦਾ ਹੈ. 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਹੈ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ न जात बिचारे इत्ते पै तो कहाँ पै भूपत अंत को नांगे ही पाए पधारे. कि वड्डियां वड्डियां ਤਾਕਤਾਂ ਵਾਲੇ ਭਾਰੀਆਂ ਭੁਜਾਵਾਂ ਵਾਲੇ ਮਤਲਬ ਮਾਈਟੀ ਕਿੰਗਸ ਜਿਨ੍ਹਾਂ ਦੇ ਸਾਹਮਣੇ ਕਿੰਨੇ ਲੋਕ ਸਿਰ ਨਵਾਉਂਦੇ ਸੀ, ਕਿੰਨੀ ਉਹਨਾਂ ਦੀ ਰਿਆਇਆ ਸੀ, ਨਾ ਜਾਤ ਵਿਚਾਰ ਉਹ ਗਿਣਤੀ ਨਹੀਂ ਹੋ ਸਕਦੀ. ਇੱਥੇ ਬਹਿ ਤੋਂ ਕਹਾਂ ਬਹਿ ਕਿੱਥੇ ਗਏ ਹੋ, ਅੰਤ ਕੋ ਨਾਂਗੇ ਹੀ ਪਾਏ, ਅਖੀਰ ਨੰਗੇ ਪੈਰ ਇਸ ਦੁਨੀਆ ਤੋਂ ਚਲੇ ਗਏ. ਸੋ ਇਹੀ ਬਿਪਨ ਰਾਵਤ ਜਿਹਦਾ ਡੰਕਾ ਜਿਹੜਾ ਉਹ ਬੋਲਦਾ ਸੀ, ਤਿੰਨੋਂ ਫੋਰਸਿਸ ਜਿਹਦੇ ਥੱਲੇ ਸੀ, ਮੋਦੀ ਜਿਸ ਦੇ ਹੁਕਮ ਨੂੰ ਮੰਨਦੇ ਆ, ਜੋ ਕਸ਼ਮੀਰ, ਨਾਰਥ ਈਸਟ, ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਨੂੰ ਉਹਨੇ ਜਸਟੀਫਾਈ ਕੀਤਾ ਸੀ ਕਿ ਦੇਖੋ ਪੰਜਾਬ 'ਚ ਅਸੀਂ ਕਿਵੇਂ ਕੁੱਟ ਕੇ ਪੀਸ ਲਿਆਂਦੀ, ਇਵੇਂ ਹੀ ਕਸ਼ਮੀਰ 'ਚ ਲਿਆਵਾਂਗੇ. ਔਰ ਉਹ ਉਸੇ ਹੀ ਮੁਲਕ ਦੀ ਧਰਤੀ ਦੇ ਉੱਤੇ ਇੱਕ ਜੰਗਲ ਦੇ ਵਿੱਚ ਅੱਗ ਦੀਆਂ ਲਪਟਾਂ 'ਚ ਫਸਿਆ ਹੋਇਆ, ਪਾਣੀ ਪਾਣੀ ਕਰਦਾ ਜਿਹੜਾ ਪਿਆਸਾ ਮਰ ਗਿਆ. ਹੁਣ ਇਸ ਤੋਂ ਵੱਧ ਕੇ ਹੋਰ ਕੀ ਹਕੀਕਤ ਜਦੋਂ ਰੱਬ ਦਿਖਾਉਂਦਾ ਹੈ ਸ਼ੀਸ਼ਾ, ਤੇ ਫਿਰ ਇਹੀ ਕਹਿੰਦਾ ਹੈ ਕਿ ਭਾਈ ਜੇ ਤੁਸੀਂ ਰਾਜੇ ਹੋ, ਤਖਤ ਤੇ ਬੈਠੇ ਹੋ, ਫਿਰ ਉਹੀ ਤਖਤ ਤੇ ਬਹਿਣ ਦਾ ਹੱਕਦਾਰ ਹੈ ਜਿਹੜਾ ਤਖਤ ਦੇ ਲਾਇਕ ਹੈ. ਤਖਤ ਬਹਿ ਤਖਤ ਹੈ ਕੇ ਲਾਇਕ. ਤੇ ਜਦੋਂ ਇਸ ਕਿਸਮ ਦੇ ਲੋਕਾਂ ਦੇ ਹੱਥ 'ਚ ਪਾਵਰ ਆਉਂਦੀ ਹੈ, ਜਿਹੜੇ ਬਰੂਟ ਪਾਵਰ ਦਾ ਇਸਤੇਮਾਲ ਕਰਕੇ ਲੋਕਾਂ ਦੇ ਮੁੱਢਲੇ ਹੱਕਾਂ ਨੂੰ, ਮੁੱਢਲੀਆਂ ਆਜ਼ਾਦੀਆਂ ਨੂੰ, ਹਿਊਮਨ ਲਾਈਫ ਨੂੰ ਸਨਫ ਆਫ ਕਰਦੇ ਨੇ, ਤੇ ਫਿਰ ਅਲਟੀਮੇਟਲੀ ਉਹ ਕਿਤੇ ਨਾ ਕਿਤੇ ਤੁਹਾਨੂੰ ਦੇਣਾ ਹੀ ਪੈਂਦਾ, ਜਾਂ ਇੱਥੇ ਦੇ ਦਿਓ ਜਾਂ ਅੱਗੇ ਜਾ ਕੇ ਰੱਬ ਦੀ ਦਰਗਾਹ 'ਚ ਲੇਖੇ ਜੋਖੇ 'ਚ ਤੁਹਾਡਾ ਹਿਸਾਬ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ. ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ.